ਪਤਾ ਨਹੀਂ ਇਹਦੀਆਂ ਦਵਾਈਆਂ ਕੰਮ ਕਰਨ ਨਾ ਕਰਨ, ਬੰਦਾ ਕੰਮ ਕਰਦਾ ਹੈ। ਦੇਖੋ ਇਹ ਕਿੱਡੀ ਗੱਲ ਹੈ, ਇੱਕ ਬਹੁਤ ਬੜੀ ਗੱਲ ਹੈ ਕਿ 1992 ਤੋਂ ਲੈ ਕੇ ਅੱਜ ਤੱਕ ਪ੍ਰੈਕਟਿਸ ਕੀਤੀ ਗਈ ਹੈ ਔਰ ਡੇਲੀ 100 150 ਪੇਸ਼ੈਂਟ ਕਲੀਨਿਕ ਤੇ ਆਉਂਦਾ ਔਰ ਕੋਈ ਪੇਸ਼ੈਂਟ ਇਹ ਨਹੀਂ ਕਹਿ ਸਕਦਾ ਵੀ ਗੋਇਲ ਸਾਹਿਬ ਨੇ ਜਾਂ ਉਹਨਾਂ ਦੇ ਕਿਸੇ ਡਾਕਟਰ ਟੀਮ ਨੇ ਸਾਨੂੰ ਲੈਬ ਟੈਸਟ ਲਈ ਕਿਹਾ। ਸਭ ਤੋਂ ਪਹਿਲਾਂ ਤਾਂ ਉਹ ਇਹ ਮੰਨ ਲੈਣ ਗੱਲ ਵੀ ਉਹ ਮਰੀਜ਼ ਨਹੀਂ ਹੈਗੇ, ਉਹਨਾਂ ਨੂੰ ਮਰੀਜ਼ ਬਣਾਇਆ ਜਾ ਰਿਹਾ। ਇੱਕ ਵਾਰੀ ਇੱਕ ਸੰਗਰੂਰ ਦੀ ਗੱਲ ਮੈਂ ਤੁਹਾਨੂੰ ਦੱਸਦਾ, ਉੱਥੇ ਇੱਕ ਮੈਡੀਕਲ ਸਟੋਰ ਵਾਲਾ, ਮੈਂ ਉਹਨੂੰ ਕਿਹਾ, ਮੈਂ ਕਿਹਾ ਯਾਰ ਆਪਾਂ ਸੰਗਰੂਰ 'ਚ ਕੈਂਪ ਲਾਉਣਾ। ਉਹ ਕਹਿੰਦਾ ਜੀ ਕਾਹਦਾ ਲਾਉਣਾ? ਮੈਂ ਕਿਹਾ ਇੱਥੇ ਲੋਕਾਂ ਨੂੰ ਨਸ਼ੇ ਛਡਾਉਣ ਦਾ ਕੈਂਪ ਲਾਉਣਾ। ਲੈ ਉਹਨੂੰ ਮਾਤੜ ਨੂੰ ਐ ਨਹੀਂ ਪਤਾ, ਕਹਿੰਦਾ ਸੰਗਰੂਰ 'ਚ ਲੋਕ ਨਸ਼ੇ ਕਰਦੇ ਨੇ। ਮੈਂ ਕਿਹਾ ਵਾਹ। ਉਹ ਕਈ ਕਿੱਲੇ ਜ਼ਮੀਨਾਂ ਦੇ ਇਕੱਠੇ ਕੀਤੇ ਬੈਠੇ ਉਹ, ਕਹਿੰਦਾ ਜੀ ਇਹਦੇ ਦਾਦਿਆਂ ਦੀ ਬਣਾਈ ਹੋਈ, ਅੱਜ ਤੱਕ ਕਦੇ ਕਿਸੇ ਤੋਂ ਪੰਜੀ ਨਾ ਰਿਸ਼ਵਤ ਲਈ ਨਾ ਕੁਛ ਲਿਆ। ਆਹ ਇੱਕ ਸਾਡਾ ਚਿਰਾਗ ਹੈ, ਬੁਝ ਜੂਗਾ ਗੋਇਲ ਸਾਹਿਬ, ਇਹਦਾ ਕਰੋ ਕੁਛ। ਮਤਲਬ ਇਹੋ ਜਿਹੀਆਂ ਭੁੱਬਾਂ ਮਾਰਦੇ ਮਾਂ-ਬਾਪ ਦੇਖਦੇ ਆ ਜਦੋਂ, ਵੀ ਉਹਨਾਂ ਕੋਲ ਐ ਹੁੰਦਾ ਜਿਵੇਂ ਇਹਨਾਂ ਨੂੰ ਕੋਈ ਠੱਗ ਕੇ ਲੈ ਗਿਆ, ਇਹਨਾਂ ਦੇ ਹੱਥ 'ਚੋਂ ਕੁਝ ਖੋਹ ਕੇ ਲੈ ਗਿਆ। ਕੋਈ ਐਸਾ ਇਨਸਾਨ ਨਹੀਂ ਜਿਹੜਾ ਆਪਣੀ ਦਵਾਈ ਤੇ ਲੱਗਿਆ ਰਹਿ ਗਿਆ ਹੋਵੇ ਵੀ ਯਾਰ ਇਹ ਗੋਲੀਆਂ ਹੀ ਖਾਈ ਜਾਂਦਾ ਹੁਣ, ਜਾਂ ਇਹ ਦਵਾਈਆਂ ਹੀ ਖਾਈ ਜਾਂਦਾ। ਮਤਲਬ ਇਹ ਨਹੀਂ ਪੈਦਾ ਹੁੰਦਾ। ਅਸੀਂ ਵਨ ਟਾਈਮ ਪੇਸ਼ੈਂਟ ਨੂੰ ਦੱਸ ਦਈਦਾ ਕਿ ਤੇਰੇ 40 ਦਿਨ ਲੱਗਣਗੇ, ਤੇਰੇ 50 ਦਿਨ ਲੱਗਣਗੇ, ਤੇਰੇ 60 ਦਿਨ ਲੱਗਣਗੇ। ਗੋਡਿਆਂ ਨੂੰ ਆਪਰੇਸ਼ਨ ਨੂੰ ਕਹਿਤਾ, ਮੈਂ ਕਹਿੰਦਾ ਉਹਨਾਂ ਨੂੰ 6 ਮਹੀਨੇ ਖਾ ਲਓ, ਉਸ ਤੋਂ ਬਾਅਦ ਉਸੇ ਡਾਕਟਰ ਨੂੰ ਜਾ ਕੇ ਦਿਖਾ ਦਿਓ ਵੀ ਹੁਣ ਕੀ ਕਰਨਾ। ਉਹ ਕਹੂਗਾ ਬਿਲਕੁਲ ਠੀਕ ਨੇ ਯਾਰ ਤੇਰੇ ਗੋਡੇ, ਮੈਨੂੰ ਦੱਸ ਤੂੰ ਕੀ ਖਾਧਾ। ਕਿਉਂਕਿ ਗੋਡੇ ਉਹਦੇ ਵੀ ਦੁਖਦੇ ਨੇ ਜਾਂ ਉਹਦੇ ਘਰੇ ਮਾਂ-ਬਾਪ ਦੇ ਵੀ ਦੁਖਦੇ ਨੇ, ਉਹਨੂੰ ਵੀ ਚਾਹੀਦਾ ਕੁਝ। ਆਪਰੇਸ਼ਨ ਕਰਾ ਲੈ, ਹੁਣ ਤਾਂ ਕਰਾਉਣਾ ਹੀ ਪਊ, ਗੋਡੇ ਖੜ ਗਏ। ਕੀ ਮਤਲਬ ਹੈ ਵੀ ਉਹੀ ਰੌਲਾ ਪਾ ਰੱਖਿਆ ਆਪਰੇਸ਼ਨ ਖੇਡ ਪਈ ਹੈ। ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ USA ਵੇਖ ਅਤੇ ਸੁਣ ਰਹੇ ਹੋ ਤੁਸੀਂ। ਸਿਹਤ ਇੱਕ ਵਰਦਾਨ ਹੈ ਤੇ ਜਿਸ ਕੋਲ ਇਹ ਵਰਦਾਨ ਹੁੰਦਾ ਹੈ ਉਹ ਬੰਦਾ ਆਪਣੇ ਆਪ ਦੇ ਵਿੱਚ ਸਭ ਤੋਂ ਅਮੀਰ ਵੀ ਹੈ ਤੇ ਸਭ ਤੋਂ ਖੁਸ਼ਹਾਲ ਵੀ ਹੈ। ਸੋ ਵਰਦਾਨ ਸ਼ਬਦ ਮੈਂ ਵਿੱਚ ਲੈ ਹੀ ਆਂਦਾ ਤੇ ਤੁਸੀਂ ਮੇਰੇ ਨਾਲ ਮੌਜੂਦ ਗੈਸਟ ਨੂੰ ਵੀ ਦੇਖ ਲਿਆ ਹੈ। ਇਹ ਗੈਸਟ ਨੇ ਡਾਕਟਰ ਸੁਭਾਸ਼ ਗੋਇਲ ਜੀ, ਜਿਨ੍ਹਾਂ ਦੇ ਨਾਲ ਆਪਾਂ ਅੱਜ ਗੱਲਬਾਤ ਕਰਨੀ ਹੈ ਵਰਦਾਨ ਆਯੁਰਵੈਦਿਕਸ ਤੋਂ। ਆਪਾਂ ਪਹਿਲਾਂ ਵੀ ਇਹਨਾਂ ਦੇ ਨਾਲ ਗੱਲਬਾਤ ਕਰਦੇ ਰਹਿੰਦੇ ਆ ਤੇ ਅੱਜ ਮੁੜ ਤੋਂ ਜੁੜੇ ਆ, ਲਾਈਫ ਸਟਾਈਲ ਦੇ ਨਾਲ ਜੁੜੇ ਹੋਏ ਕਈ ਹੋਰ ਅਹਿਮ ਮੁੱਦਿਆਂ ਦੇ ਉੱਪਰ ਗੱਲਬਾਤ ਕਰਾਂਗੇ। ਨਸ਼ਿਆਂ ਨੂੰ ਲੈ ਕੇ ਗੱਲਬਾਤ ਹੋਊਗੀ ਤੇ ਹੋਰ ਬਹੁਤ ਸਾਰੀਆਂ ਤੁਹਾਨੂੰ ਪ੍ਰੋ ਟਿਪਸ ਵੀ ਦਿੱਤੀਆਂ ਜਾਣਗੀਆਂ। ਵੀਡੀਓ ਦੇ ਅੰਤ ਤੱਕ ਤੁਸੀਂ ਸਾਡੇ ਨਾਲ ਜੁੜੇ ਰਹੋ ਕਿਉਂਕਿ ਇਸ ਵੀਡੀਓ ਦੇ ਵਿੱਚ ਬਹੁਤ ਸਾਰੇ ਖਾਸ ਅਜਿਹੇ ਨੁਸਖੇ ਵੀ ਹੋਣਗੇ ਜਿਹੜੇ ਤੁਸੀਂ ਘਰੇ ਵਰਤ ਕੇ ਆਪਣਾ ਕਈ ਤਰ੍ਹਾਂ ਦਾ ਇਲਾਜ ਕਰ ਸਕਦੇ ਹੋ ਅਤੇ ਤੁਹਾਨੂੰ ਕਿਸੇ ਡਾਕਟਰ ਦੇ ਕੋਲ, ਕਿਸੇ ਇਹੋ ਜਿਹੇ ਬੰਦੇ ਦੇ ਕੋਲ ਫਸਣ ਦੀ ਲੋੜ ਹੀ ਨਹੀਂ ਪੈਣੀ ਜਿਹੜਾ ਤੁਹਾਡੇ ਗੇੜੇ ਵੀ ਕਢਾਈ ਜਾਵੇ, ਤੁਹਾਡੀ ਜੇਬ ਨੂੰ ਵੀ ਚੂਨਾ ਲਾਈ ਜਾਵੇ, ਪਰ ਤੁਹਾਡੇ ਪੱਲੇ ਕੁਝ ਵੀ ਨਾ ਪਵੇ। ਸੋ ਆਪਾਂ ਕਰਦੇ ਹਾਂ ਸਵਾਗਤ ਹੁਣ ਡਾਕਟਰ ਸੁਭਾਸ਼ ਗੋਇਲ ਜੀ ਦਾ। ਗੱਲਾਂ ਬਾਤਾਂ ਸਿੱਧੀਆਂ ਉਹਨਾਂ ਨੇ ਕਰਾਂਗੇ। ਸਭ ਤੋਂ ਪਹਿਲਾਂ ਦੱਸ ਦਈਏ ਇਹ ਖੁੰਡ ਚਰਚਾ ਜੀ ਰਹੂਗੀ ਬਿਲਕੁਲ ਇੱਕ ਪੇਂਡੂ ਮਾਹੌਲ ਦੇ ਵਿੱਚ। ਜਿਸ ਤਰੀਕੇ ਦੇ ਨਾਲ ਗੱਲਬਾਤ ਪਿੰਡਾਂ 'ਚ ਆਮ ਤੌਰ ਤੇ ਚੁੱਲ੍ਹਿਆਂ ਦੇ ਮੂਹਰੇ ਬੈਠੀਆਂ ਬੀਬੀਆਂ ਕਰਦੀਆਂ ਜਾਂ ਸੱਥਿਆਂ 'ਚ ਬੈਠੇ ਬਜ਼ੁਰਗ ਕਰਦੇ ਨੇ, ਉਦਾਂ ਗੱਲਬਾਤ ਸਾਰੀ ਹੋਊਗੀ। ਇਹਦੇ 'ਚ ਕੋਈ ਟੈਕਨੀਕੈਲਿਟੀ ਦੇ ਵਿੱਚ ਆਪਾਂ ਬਹੁਤਾ ਨਹੀਂ ਜਾਵਾਂਗੇ। ਉਹ ਡਾਕਟਰ ਸਾਹਿਬ ਜੋ ਵੀ ਦੱਸਣਾ ਚਾਹਣਗੇ ਉਹ ਦੱਸਣਗੇ। ਸੋ ਆਪਾਂ ਉਹਨਾਂ ਦੇ ਵੱਲ ਵੱਧਦੇ ਹਾਂ, ਸਵਾਗਤ ਉਹਨਾਂ ਦਾ ਕਰਦੇ ਹਾਂ। ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ। ਸਤਿ ਸ੍ਰੀ ਅਕਾਲ ਜੀ। ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕ, ਜਿੰਨੇ ਵੀ ਸਾਡੇ ਮਿੱਤਰ ਵੇਲੀ, ਸਾਰਿਆਂ ਨੂੰ ਮੇਰੇ ਵੱਲੋਂ ਬਹੁਤ ਹੀ ਪਿਆਰ ਭਰੀ, ਸਤਿਕਾਰ ਭਰੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਸੋ ਡਾਕਟਰ ਸਾਹਿਬ, ਮੈਨੂੰ ਲੱਗਦਾ ਹੈ ਕਿ ਤੁਸੀਂ ਸਾਰੀ ਜਿਸ ਤਰੀਕੇ ਨਾਲ ਸੁਣ ਲਿਆ, ਆਪਾਂ ਸ਼ੁਰੂ ਦੇ ਵਿੱਚ ਜਿਹੜਾ ਪਿੜ ਬੰਨਿਆ ਉਹਦੇ ਵਾਂਗੂ ਹੀ ਆਪਾਂ ਗੱਲ ਚੱਲਣੀ ਹੈ। ਤੇ ਸਭ ਤੋਂ ਪਹਿਲਾਂ ਆਪਾਂ ਰਸੋਈ 'ਚ ਹੀ ਬਾੜੀਏ ਲੋਕਾਂ ਨੂੰ। ਗੱਲ ਸਭ ਤੋਂ ਪਹਿਲਾਂ ਖਾਣ ਪੀਣ ਦੀ ਕਰ ਲਈਏ। ਘਰੇਲੂ ਜਿਹੜਾ ਆਪਾਂ ਖਾਣਾ ਖਾਂਦੇ ਆ, ਉਹ ਕਹਿੰਦੇ ਵੀ ਅੱਜ ਕੱਲ ਬੜਾ ਗੰਦਲਾ ਜਿਹਾ ਹੁੰਦਾ ਜਾਂਦਾ। ਘਰੇਲੂ ਤਾਂ ਬਾਅਦ ਦੀ ਗੱਲ, ਆਪਾਂ ਜਿਹੜਾ ਬਾਹਰੋਂ ਵੀ ਖਾਂਦੇ ਆ, ਬਾਹਰੋਂ ਖਾਣ ਦਾ ਪ੍ਰਚਲਨ ਬੜਾ ਅੱਜ ਕੱਲ। ਵੀਡੀਓਜ਼ ਘੁੰਮ ਘੁੰਮ ਕੇ ਮੋਹਰੇ ਆਉਂਦੀਆਂ, ਬੰਦੇ ਦਾ ਚਿੱਤ ਕਰਦਾ ਵੀ ਯਾਰ ਅੱਜ ਬਾਹਰ ਜਾ ਕੇ ਕੁਛ ਖਾਈਏ। ਤੇ ਜਦੋਂ ਬਾਹਰ ਜਾ ਕੇ ਖਾਂਦੇ ਉਹ ਫੇਰ ਕਰ ਦਿੰਦਾ ਸਮੱਸਿਆ। ਤੇ ਹੁਣ ਉਹ ਸਮੱਸਿਆ ਜਿਹੜੀਆਂ ਬਣਦੀਆਂ ਨੇ, ਜਰਾ ਉੱਤੇ ਚਾਨਣਾ ਪਾਇਓ ਤੇ ਬਚਣਾ ਕਿੱਦਾਂ ਆ ਉਹ ਵੀ ਨਾਲ ਦੀ ਨਾਲ ਜ਼ਰੂਰ ਦੱਸਿਓ। ਦੇਖੋ, ਇਹ ਜਿਹੜੀ ਕਹਾਣੀ ਹੋ ਚੁੱਕੀ ਹੈ ਅੱਜ ਦੀ ਸਿਹਤ ਨੂੰ ਲੈ ਕੇ, ਜੀ ਬੜੀਆਂ ਗੱਲਾਂ ਆਪਣੇ ਸਾਹਮਣੇ ਆਉਂਦੀਆਂ ਨੇ ਜਦੋਂ ਮੇਰੇ ਕੋਲੇ ਪੇਸ਼ੈਂਟ ਵੀ ਆਉਂਦੇ ਆ। ਕਿਉਂਕਿ ਪੇਸ਼ੈਂਟ ਮੇਰੇ ਕੋਲੇ ਸਾਰੇ ਸੁਲਝੇ ਹੋਏ ਸੱਜਣ ਆਉਂਦੇ ਆ। ਹਰ ਬੰਦੇ ਦੇ ਵਿੱਚ ਮਤਲਬ ਪੂਰਾ ਇੱਕ ਪੰਜਾਬੀ ਦਾ ਗ੍ਰੰਥ ਛੁਪਿਆ ਹੁੰਦਾ। ਜਿਹੜੇ ਵੀ ਮੇਰੇ ਕੋਲੇ ਪੰਜਾਬੀ ਭਰਾ ਆਉਂਦੇ ਆ, ਔਰ ਗੱਲਾਂ ਇਹੀ ਹੁੰਦੀਆਂ ਨੇ ਵੀ ਗੋਇਲ ਸਾਹਿਬ, ਗੱਲ ਇਹ ਨਹੀਂ ਸਮਝ ਆ ਰਹੀ ਵੀ ਮਤਲਬ ਮਰੀਜ਼ ਜਿਹੜਾ ਹੈਗਾ ਉਹ ਫਾਈਲਾਂ ਚੱਕੀ ਫਿਰਦਾ, ਉਹ ਐਕਸਰੇ ਚੱਕੀ ਫਿਰੀ ਜਾਂਦਾ, ਉਹ MRI ਚੱਕੀ ਫਿਰੀ ਜਾਂਦਾ, ਉਹ ਮਤਲਬ ਕਿਤੇ ਲੈਬ ਦੀ ਲਾਈਨ 'ਚ ਲੱਗਿਆ ਹੋਇਆ, ਕਦੇ ਹਸਪਤਾਲ ਦੀ ਲਾਈਨ 'ਚ ਲੱਗਿਆ ਪਿਆ, ਕਦੇ ਮੈਡੀਕਲ ਸਟੋਰ ਵਾਲੇ ਦੀ ਲਾਈਨ 'ਚ ਲੱਗਿਆ ਪਿਆ।
ਮਤਲਬ ਉਹ ਫਿਰ ਹੌਲੀ ਹੌਲੀ ਲਾਈਨਾਂ ਚੋਂ ਲੱਗਦਾ ਕਹਿੰਦਾ ਅੱਜ ਕੱਲ ਕਹਿੰਦਾ ਸ਼ਮਸ਼ਾਨ ਘਾਟ ਤੇ ਵੀ ਲਾਈਨ ਲੱਗੀ ਜਾਂਦੀ ਹੈ। ਮਤਲਬ ਕਹਿਣ ਦਾ ਵੀ ਇਹ ਪ੍ਰੋਬਲਮ ਕੀ ਆ ਕਿ ਜਦੋਂ ਅਸੀਂ ਆਪਸ ਚ ਗੱਲਾਂ ਕਰਦੇ ਆ, ਮੇਰੇ ਨਾਲ ਮੇਰੇ ਪੇਸ਼ੈਂਟ ਐ ਗੱਲਾਂ ਕਰਦੇ ਨੇ ਜਿਵੇਂ ਅਸੀਂ ਭੈਣ ਭਰਾ ਬੈਠੇ ਹੁੰਨੇ ਆ, ਉਹ ਕਹਿਣਗੇ ਵੀ ਐਂ ਲੱਗਦਾ ਵੀ ਜਿਹੜਾ ਨਾ ਇਨਸਾਨ ਮਰੀਜ਼ ਆ ਬਿਮਾਰ ਹੋ ਗਿਆ, ਕਹਿੰਦਾ ਉਹ ਬੌਂਦਲਿਆ ਪਿਆ ਵੀ ਕਿੱਧਰ ਨੂੰ ਜਾਵਾਂ। ਫਿਰ ਉਹ ਰਸੋਈ ਚ ਨੂੰ ਵੀ ਜਾਂਦਾ, ਉਹਦੇ ਘਰ ਦੇ ਵੀ ਕਹਿੰਦੇ ਨੇ ਪੁੱਤ ਆਹ ਖਾਇਆ ਕਰ, ਬਾਹਰ ਵੀ ਭੱਜਦਾ ਆਹ ਖਾਣਾ ਹੈ, ਮਤਲਬ ਦਵਾਈਆਂ ਵਾਲਿਆਂ ਕੋਲ ਵੀ ਭੱਜਦਾ, ਡਾਕਟਰਾਂ ਕੋਲ ਵੀ, ਮਤਲਬ ਬੌਂਦਲਿਆ ਪਿਆ। ਉਹ ਜਿੱਥੇ ਵੀ ਜਾਂਦਾ ਹੈ ਉਹਦੇ ਆਲੇ ਦੁਆਲੇ ਐ ਜਾਲ ਵਿਛਿਆ ਪਿਆ ਵੀ ਇਹ ਆ ਗਿਆ ਹੁਣ ਬਸ ਉਹਨੂੰ। ਮਤਲਬ ਅੱਜ ਤਾਂ ਇੱਕ ਬਜ਼ੁਰਗ ਨੇ ਮੈਨੂੰ ਇਹੀ ਕਹਿਤਾ, ਕਹਿੰਦਾ ਜੀ ਸਾਨੂੰ ਤਾਂ ਨਾ ਜਦੋਂ ਆਪਾਂ ਬਿਮਾਰ ਹੋ ਜਾਂਦੇ ਆ ਡਾਕਟਰ ਕੋਲ ਜਾਂਦੇ ਆ, ਕਹਿੰਦਾ ਬਸ ਬੁਰਾ ਨਾ ਮੰਨਿਓ ਗੋਇਲ ਸਾਹਿਬ ਵੀ ਸਾਮੀ ਬਣਾ ਲਿਆ ਜਾਂਦਾ ਹੈ। ਮਤਲਬ ਇਹ ਇੱਕ ਮਤਲਬ ਉਹਦੀ ਦਰਦ ਸੀ ਉਸ ਬੰਦੇ ਦਾ, ਜਿਹਨੇ ਮਤਲਬ ਝੰਜੋੜ ਕੇ ਰੱਖਤਾ ਅੰਦਰੋਂ। ਕਹਿੰਦਾ ਇੱਕ ਗੋਇਲ ਸਾਹਿਬ ਤੁਹਾਡੇ ਕੋਲੇ ਆ ਕੇ ਕਹਿੰਦਾ ਜਦੋਂ ਬਹਿਨੇ ਆ ਬਾਹਰ, ਕਹਿੰਦਾ 50-60 ਮਰੀਜ਼ ਬੈਠੇ ਹੁੰਦੇ ਆ, ਕਹਿੰਦਾ 50-60 ਦੇ 50-60 ਹੀ ਕਹਿੰਦਾ ਦੇਖਦੇ ਆ ਅਸੀਂ ਕਿੱਲਿਆਂ ਦੇ ਮਾਲਕ ਹੁੰਦੇ ਆ, ਮਾੜਾ ਬੰਦਾ ਇੱਕ ਵੀ ਨਹੀਂ ਇੱਥੇ ਪਹੁੰਚਦਾ। ਮੈਂ ਵਿੱਚ ਬੈਠ ਕੇ ਚਲੋ ਆ ਕੇ ਸਾਰੇ ਤਰ੍ਹਾਂ ਦੇ ਲੋਕ ਆਉਂਦੇ ਨੇ ਮੇਰੇ ਕੋਲੇ, ਉਹ ਵੀ ਆਉਂਦੇ ਨੇ ਜਿਹੜੇ ਵਿਚਾਰੇ ਪੈਸਾ ਵੀ ਨਹੀਂ ਦੇ ਸਕਦੇ, ਅਸੀਂ ਉਹਨਾਂ ਦੀ ਵੀ ਸੇਵਾ ਕਰਦੇ ਆ। ਪਰ ਉਹ ਕਹਿੰਦਾ ਵੀ ਇੱਕ ਤੋਂ ਇੱਕ ਤਕੜੇ ਬੰਦੇ ਬੈਠੇ ਨੇ, ਕਹਿੰਦਾ ਉਹੀ ਗੱਲ ਕਹੀ ਜਾਂਦੇ ਨੇ ਵੀ ਯਾਰ ਗੋਇਲ ਪਤਾ ਨਹੀਂ ਇਹਦੀਆਂ ਦਵਾਈਆਂ ਕੰਮ ਕਰਨ ਨਾ ਕਰਨ, ਬੰਦਾ ਕੰਮ ਕਰਦਾ ਹੈ। ਦੇਖੋ ਇਹ ਕਿੱਡੀ ਗੱਲ ਹੈ। ਮਤਲਬ ਇਹ ਜਦੋਂ ਗੱਲਾਂ ਸ਼ਬਦ ਇਹ ਮੇਰੇ ਕੰਨ 'ਚ ਪੈਂਦੇ ਨੇ ਤਾਂ ਮੈਨੂੰ ਪਤਾ ਹੁੰਦਾ ਹੈ ਕਿ ਮੈਂ ਉਸ ਅਕਾਲ ਪੁਰਖ ਨੂੰ ਜੇ ਮੈਂ ਆਪਦੇ ਗਲ ਪੇਟ ਲਾਇਆ, ਉਹਨੇ ਮੈਨੂੰ ਆਪਦੇ ਚਰਨਾਂ ਦੇ ਨਾਲ ਲਾਇਆ, ਤਾਂ ਮੈਂ ਵੀ ਕੁਛ ਨਾ ਕੁਛ ਕਰਨਾ ਚਾਹੁੰਦਾ ਸੀਗਾ ਦੁਨੀਆ ਦੇ ਵਿੱਚ ਕਿ ਇੱਕ ਦਿਨ ਰੱਬਾ ਇਹੋ ਜਿਹਾ ਨਾਂ ਬਣਾ ਦੇ ਵੀ ਤੇਰੇ ਨਾਂ ਨੂੰ ਦਾਗ ਨਹੀਂ ਲੱਗਣ ਦਿੰਦਾ। ਉਹ ਚੀਜ਼ ਨੂੰ ਮਤਲਬ ਜੇ ਮੈਂ ਤੁਹਾਨੂੰ ਸੱਚ ਦੱਸਾਂ ਤਾਂ ਅੱਜ ਉਹ ਭੁੱਬ ਨਿਕਲ ਗਈ ਸੀ ਉਹਦੀ ਗੱਲ ਸੁਣ ਕੇ। ਬਜ਼ੁਰਗ ਸੀ, ਬਹੁਤ ਸਿਆਣੇ, ਬਹੁਤ ਸੁਲਝੇ ਹੋਏ, ਨਾਲ ਉਹਨਾਂ ਦੀ ਵਾਈਫ ਸੀ। ਕਹਿੰਦਾ ਵੀ ਐ ਬੌਂਦਲੇ ਫਿਰਦੇ ਆ ਫਾਈਲਾਂ ਚੱਕ ਕੇ ਵੀ ਕਿਹੜਾ ਬੰਦਾ ਸਾਨੂੰ ਬਚਾ ਲਵੇ। ਕਹਿੰਦਾ ਐ ਵੀ ਚਾਹੁੰਦੇ ਆ ਸਿੱਧ ਵੀ ਬਚਾ ਲਵੇ, ਐ ਵੀ ਚਾਹੁੰਦੇ ਵੀ ਸਾਡੀ ਜੇਬ ਵੀ ਨਾ ਕੱਟੀ ਜਾਵੇ ਹਰ ਜਗ੍ਹਾ। ਮਾੜੀ ਜੀ ਗੱਲ ਹੈ, ਕਹਿੰਦਾ MRI ਗੱਲ ਕੀ ਹੁੰਦੀ ਹੈ, ਕਹਿੰਦਾ ਉਹੀ 5-6 ਹਜ਼ਾਰ ਰੁਪਇਆ ਲੱਗ ਜਾਂਦਾ ਹੈ, ਗੱਲ ਕੁਛ ਵੀ ਨਹੀਂ ਹੁੰਦੀ, ਬਾਅਦ ਚੋਂ ਕਹਿੰਦੇ ਨੇ ਕੁਛ ਨਹੀਂ ਠੀਕ ਹੈ। ਮਤਲਬ ਕਹਿੰਦੇ ਡਾਕਟਰਾਂ ਨੂੰ ਇੰਨੀ ਵੀ ਅਕਲ ਨਹੀਂ ਹੈਗੀ ਵੀ ਉਹ ਸਾਨੂੰ ਇਹ ਦੱਸ ਦੇਣ ਵੀ ਤੈਨੂੰ ਕੁਛ ਹੋਇਆ ਕਿ ਨਹੀਂ ਹੋਇਆ। ਸਿੰਪਟਮ ਦੇ ਆਧਾਰ ਤੇ ਵੀ ਕਦੇ ਕੋਈ ਟ੍ਰੀਟਮੈਂਟ ਹੋ ਸਕਦਾ ਕਿ ਨਹੀਂ ਹੋ ਸਕਦਾ। ਤੁਸੀਂ ਯਕੀਨ ਕਰੋ ਵੀ ਅੱਜ ਤੱਕ ਮੇਰੇ ਆਉਣ ਵਾਲੇ ਸਾਡੇ ਕਲੀਨਿਕ ਦੇ ਜਿੰਨੇ ਵੀ ਪੇਸ਼ੈਂਟ ਨੇ, ਸਾਡੇ ਡਾਕਟਰਾਂ ਨੂੰ ਵੈਦਾਂ ਨੂੰ ਮਿਲਦੇ ਆ, ਚੰਡੀਗੜ੍ਹ ਦੇ ਆਲੇ ਦੁਆਲੇ 50 ਕਿਲੋਮੀਟਰ ਤੱਕ ਮੈਂ ਕਹਿ ਸਕਦਾ ਵੀ ਜਿੱਥੇ ਤੱਕ ਸਾਡਾ ਪੇਸ਼ੈਂਟ ਆ, ਹੁਣ ਤਾਂ ਚਲੋ ਪੇਸ਼ੈਂਟ ਪੂਰੇ ਸੰਸਾਰ 'ਚ ਹੀ ਹੈ, ਹੁਣ ਤੇ ਉਹ ਗੱਲ ਹੈ ਨਹੀਂ। ਪਰ ਜੇ ਤੁਸੀਂ ਕਹੋ ਵੀ ਟੈਸਟ ਵਾਸਤੇ ਜੇ ਅਸੀਂ ਚੰਡੀਗੜ੍ਹ ਤੋਂ ਕਿਸੇ ਨੂੰ ਕਿਤੇ ਭੇਜਾਂਗੇ ਤਾਂ 40-50 ਕਿਲੋਮੀਟਰ ਦੇ ਏਰੀਆ 'ਚ ਕੋਈ ਵੀ ਲੈਬ ਵਾਲਾ, ਲੈਬੋਰਟਰੀ ਵਾਲਾ ਇਨਸਾਨ ਇਹ ਨਹੀਂ ਕਹਿ ਸਕਦਾ ਕਿ ਵਰਦਾਨ ਆਯੁਰਵੈਦਿਕ ਦੇ ਡਾਕਟਰਾਂ ਵੱਲੋਂ ਜਾਂ ਗੋਇਲ ਸਾਹਿਬ ਵੱਲੋਂ ਕਿਸੇ ਨੂੰ ਕੋਈ ਟੈਸਟ ਕਰਾਉਣ ਨੂੰ ਕਿਹਾ ਗਿਆ ਹੋਵੇ। ਇਹ ਇੱਕ ਬਹੁਤ ਬੜੀ ਗੱਲ ਹੈ ਕਿ 1992 ਤੋਂ ਲੈ ਕੇ ਅੱਜ ਤੱਕ ਪ੍ਰੈਕਟਿਸ ਕੀਤੀ ਗਈ ਹੈ ਔਰ ਡੇਲੀ 100-100 150-150 ਪੇਸ਼ੈਂਟ ਕਲੀਨਿਕ ਤੇ ਆਉਂਦਾ ਔਰ ਕੋਈ ਪੇਸ਼ੈਂਟ ਇਹ ਨਹੀਂ ਕਹਿ ਸਕਦਾ ਵੀ ਗੋਇਲ ਸਾਹਿਬ ਨੇ ਜਾਂ ਉਹਨਾਂ ਦੇ ਕਿਸੇ ਡਾਕਟਰ ਟੀਮ ਨੇ ਸਾਨੂੰ ਲੈਬ ਟੈਸਟ ਲਈ ਕਿਹਾ ਹੋਵੇ। ਦੇਖੋ ਕਿੰਨੀ ਗੱਲ ਆ। ਤਾਂ ਵੀ ਲੋਕਾਂ ਨੂੰ ਭਰੋਸਾ ਹੈ, ਤਾਂ ਵੀ ਉਹਨਾਂ ਦਾ ਇਲਾਜ ਹੋ ਰਿਹਾ, ਤਾਂ ਕਿਹੜਾ ਹੋ ਨਹੀਂ ਰਿਹਾ। ਪਰ ਇਹ ਕੀ ਚੀਜ਼ ਹੋ ਗਈ ਕਿ ਹੁਣ ਸਾਡੇ ਜਿਹੜੇ ਪੇਸ਼ੈਂਟ ਆ, ਸਭ ਤੋਂ ਪਹਿਲਾਂ ਤਾਂ ਉਹ ਇਹ ਮੰਨ ਲੈਣ ਗੱਲ ਵੀ ਉਹ ਮਰੀਜ਼ ਨਹੀਂ ਹੈਗੇ, ਉਹਨਾਂ ਨੂੰ ਮਰੀਜ਼ ਬਣਾਇਆ ਜਾ ਰਿਹਾ। ਮੈਂ ਬੜਾ ਕਲੀਅਰ, ਚਾਹੇ ਕੋਈ ਕੁਛ ਕਹੀ ਜਾਵੇ, ਮੈਂ ਆਪਣੀ ਜਗ੍ਹਾ ਕਲੀਅਰ ਆ। ਹੁਣ ਜੇ ਮਰੀਜ਼ ਮਤਲਬ ਡਾਕਟਰ ਨੂੰ ਇਹ ਕਿਹਾ ਗਿਆ ਵੀ ਮਰੀਜ਼ ਦੀ ਨਬਜ਼ ਜੇ ਐ ਤੁਸੀਂ ਫੜੀ ਹੋਈ ਆ, ਉਹ ਠੰਡੀ ਹੋ ਰਹੀ ਹੈ, ਤੁਹਾਨੂੰ ਦਿਖ ਵੀ ਰਿਹਾ ਵੀ ਇਹਨੇ ਮਰ ਜਾਣਾ ਵਿਚਾਰੇ ਨੇ, ਤੁਸੀਂ ਤਾਂ ਵੀ ਉਹਨੂੰ ਇਹ ਹੌਸਲਾ ਦੇਣਾ ਵੀ ਤੈਨੂੰ ਕੁਛ ਨਹੀਂ ਹੁੰਦਾ। ਵੈਦ ਉਹ ਹੁੰਦਾ ਜਿਹਨੂੰ ਦੇਖ ਕੇ ਮਰੀਜ਼ ਉੱਠ ਕੇ ਖੜਾ ਹੋ ਜਾਏ ਵੀ ਮੈਂ ਠੀਕ ਆ। ਜਿਹੜਾ ਹਾਏ ਹਾਏ ਕਰਦਾ ਉਹ ਵੀ ਖੜਾ ਹੋ ਜਾਏ ਵੀ ਵੈਦ ਜੀ ਆ ਗਏ, ਹੁਣ ਮੈਂ ਠੀਕ ਹੀ ਆ। ਉਹ ਵੈਦ ਹੁੰਦਾ। ਤਾਂ ਕਿ ਵੈਦ ਨੂੰ ਦੇਖ ਕੇ ਮਰੀਜ਼ ਡਰੀ ਜਾਂਦੇ ਨੇ, ਡਾਕਟਰਾਂ ਨੂੰ ਦੇਖ ਦੇਖ ਡਰੀ ਜਾਂਦੇ ਨੇ ਵੀ ਪਤਾ ਨਹੀਂ ਉਹਨੇ ਮੈਨੂੰ ਕਿੱਥੇ ਭੇਜੂ, ਕਿਹੜਾ ਆਪਰੇਸ਼ਨ ਕਰਾਊ ਮੇਰਾ। ਮਤਲਬ ਕਈ ਆਪਰੇਸ਼ਨਾਂ ਦੀ ਵੀ ਲੋੜ ਨਹੀਂ। ਜਿਵੇਂ ਅੱਜ ਕੱਲ ਆਪਣੇ ਕੋਲੇ ਨਾ ਮੈਂ ਤੁਹਾਨੂੰ ਦੱਸਦਾ ਜੀ, ਪੇਸ਼ੈਂਟ ਆਉਂਦੇ ਨੇ ਜਿਹੜੇ ਗੋਡਿਆਂ ਦੇ ਆਪਰੇਸ਼ਨ ਤੋਂ ਬਚ ਕੇ ਆਉਂਦੇ ਨੇ ਵੀ ਅਸੀਂ ਗੋਇਲ ਸਾਹਿਬ ਕਰਾਉਣਾ ਨਹੀਂ ਸਾਡਾ ਦੇਖੋ। ਜਦੋਂ ਉਹਨਾਂ ਦਾ ਐਕਸਰੇ ਉਕਸਰੇ ਦੇਖਦੇ ਆ, ਐਨਾਲਾਈਜ਼ ਕਰਦੇ ਆ, ਤਾਂ ਉਹਨਾਂ ਕੋਲੇ 30-40% ਜਿਹੜਾ ਹੈਗਾ ਕਾਰਟਿਲੇਜ ਹੁੰਦਾ, ਹਰ ਚੀਜ਼ ਉਹਨਾਂ ਦੇ ਗੋਡੇ 'ਚ ਮੌਜੂਦ ਹੁੰਦੀ ਹੈ। ਉਹਨਾਂ ਨੂੰ ਨਾਲ ਇਹ ਵੀ ਕਿਹਾ ਜਾਂਦਾ ਵੀ ਜੇ ਥੋੜਾ ਸਮਾਂ ਨਿਕਲਦਾ ਤਾਂ ਕੱਢ ਲੈ, ਕੋਈ ਗੱਲ ਨਹੀਂ, ਜਿੰਨੀ ਦੇਰ ਚੱਲਦੇ ਨੇ ਚਲਾ ਲਾ, ਵੀ ਆਪਰੇਸ਼ਨ ਦਾ ਕਰਾਉਣਾ ਹੀ ਪਊਗਾ। ਮਤਲਬ ਉਹਨੂੰ ਇਹ ਸਮਝਾ ਕੇ ਹੀ ਤੋਰਤਾ ਜਾਂਦਾ ਹੈ। ਤਾਂ ਇਹ ਇੱਕ ਬਹੁਤ ਬੜੀ ਪ੍ਰੋਬਲਮ ਆ। ਜਦੋਂ ਅਸੀਂ ਉਹਨੂੰ ਕਾਲਾ ਗੂੰਦ ਕੈਪਸੂਲ ਅਸੀਂ ਬਣਾਇਆ, ਕਾਲੇ ਗੂੰਦ ਤੋਂ ਬਣਾਇਆ। ਦੇਖੋ ਕਾਲਾ ਗੂੰਦ ਇੱਕ ਆਮ ਨੋਰਮਲ ਚੀਜ਼ ਹੈ, ਮਾਰਕੀਟ 'ਚ ਵੀ ਹੈ, ਪਰ ਮਾਰਕੀਟ 'ਚ ਅਸਲੀ ਨਕਲੀ ਦਾ ਬੜਾ ਪੰਗਾ। ਅਸੀਂ ਉਹਨੂੰ ਗਵਰਨਮੈਂਟ ਤੋਂ ਰਜਿਸਟਰਡ ਕਰਾ ਲਿਆ,
GMP ਸਰਟੀਫਾਈਡ ਕਰਵਾ ਲਿਆ। ਉਸ ਤੋਂ ਬਾਅਦ ਉਹਨੂੰ ਅਸੀਂ ਕਸੌਟੀ ਤੇ ਜਦੋਂ ਖਰਾ ਉਤਰਿਆ ਪੇਸ਼ੈਂਟ ਦੇ ਕਿ ਹਾਂਜੀ ਇਹ ਗੋਡਿਆਂ ਦੇ ਵਿੱਚ ਵਾਕਈ ਆਪਰੇਸ਼ਨ ਤੋਂ ਬਚਾ ਸਕਦਾ ਹੈ, ਫਿਰ ਅਸੀਂ ਉਹ ਇਸ ਤਰ੍ਹਾਂ ਤੁਹਾਡੇ ਚੈਨਲ ਤੇ ਆ ਗਏ, ਹੋਰ ਕਈ ਚੈਨਲਾਂ ਤੇ ਬਹਿ ਕੇ ਬੋਲੇ, ਤਾਂ ਇੰਨੇ ਲੋਕਾਂ ਨੇ ਤੇ ਵਿਸ਼ਵਾਸ ਕੀਤਾ ਜੀ। ਮੈਂ ਐ ਹੈਰਾਨ ਆ ਵੀ ਕਾਲਾ ਗੂੰਦਣਾ ਹੋ ਗਿਆ, ਪਤਾ ਨਹੀਂ ਕੀ ਚੀਜ਼ ਹੈ। ਮਤਲਬ ਇੱਕ ਸਭ ਤੋਂ ਬੜੀ ਗੱਲ ਕੀ ਹੈ ਕਿ ਅਸੀਂ ਇਹ ਕਹਿੰਦੇ ਹੁੰਦੇ ਆ ਮਰੀਜ਼ ਨੂੰ ਦਵਾਈ ਦੇ ਕੇ ਵੀ ਲਓ ਵੀ ਮਿੱਤਰੋ ਆਪਾਂ ਆਪਣਾ ਕੰਮ ਕਰਤਾ, ਆਪਾਂ ਉਸ ਬਾਬੇ ਨੂੰ ਹਾਜ਼ਰ ਨਾਜ਼ਰ ਮੰਨ ਕੇ ਜਿਹੜੀ ਕਿਰਪਾ ਉਹਦੀ ਪੂਰੇ ਸੰਸਾਰ 'ਚ ਬਰਸ ਰਹੀ ਆ, ਜਿਹੜੀਆਂ ਜੜੀਆਂ ਬੂਟੀਆਂ ਤੇ ਬਰਸ ਰਹੀ ਆ, ਜੋ ਬਾਬੇ ਦਾ ਆਸ਼ੀਰਵਾਦ ਆ ਉਹ ਅਸੀਂ ਸਾਰਾ ਇਕੱਠਾ ਕਰਕੇ ਤੈਨੂੰ ਦੇਤਾ। ਹੁਣ ਤੂੰ ਜਾਣੇ, ਬਾਬਾ ਨਾਨਕ ਜਾਣੇ, ਕਿਉਂਕਿ ਅਸੀਂ ਇਹਦੇ ਵਿੱਚ ਕੋਈ ਬੇਈਮਾਨੀ, ਕੋਈ ਚੀਜ਼ ਦੀ ਕਮੀ ਨਹੀਂ ਛੱਡੀ, ਔਰ ਬਿਲਕੁਲ ਐਂ ਦਿੱਤਾ ਜਿਵੇਂ ਅਸੀਂ ਆਪਦੇ ਭੈਣ ਭਰਾ ਨੂੰ ਕੋਈ ਦਵਾਈ ਦੇ ਰਹੇ ਹਾਂ, ਅਸੀਂ ਆਪਣੇ ਮਾਂ-ਬਾਪ ਨੂੰ ਕੋਈ ਦਵਾਈ ਦੇ ਰਹੇ ਹਾਂ, ਅਸੀਂ ਆਪਣੇ ਘਰ ਦੇ ਕਿਸੇ ਮੈਂਬਰ ਨੂੰ ਇਹ ਦਵਾਈ ਦੇ ਰਹੇ ਹਾਂ। ਇਹ ਸੋਚ ਕੇ ਦਵਾਈਆਂ ਦਿੱਤੀਆਂ ਜਾਂਦੀਆਂ ਨੇ। ਔਰ ਤੁਸੀਂ ਯਕੀਨ ਕਰੋ ਜੀ, ਅੱਜ ਤੱਕ ਜੇ ਤੁਹਾਡਾ ਕੋਈ ਸਵਾਲ ਹੋਊਗਾ ਵਿੱਚ ਕਰ ਲਿਓ। ਮੈਨੂੰ ਤਾਂ ਅੱਜ ਥੋੜਾ ਜਿਹਾ ਨਾ ਮਰੀਜ਼ਾਂ ਨੇ ਭਾਵੁਕ ਕੀਤਾ ਹੋਇਆ। ਅੱਜ ਮੈਨੂੰ ਮਰੀਜ਼ ਬਹੁਤ ਗੱਲਾਂ ਕਹਿ ਕੇ ਗਏ ਨੇ ਵੀ ਗੋਇਲ ਸਾਹਿਬ ਏਦਾਂ ਹੋ ਰਿਹਾ। ਫਿਰ ਮੈਨੂੰ ਐ ਹੁੰਦਾ ਵੀ ਮੈਂ ਆਪਣੇ ਦਰਸ਼ਕ ਜਾਂ ਸਾਨੂੰ ਸੁਣਨ ਵਾਲੇ ਲੋਕਾਂ ਨੂੰ ਉਹ ਗੱਲਾਂ ਕਲੀਅਰ ਕਰ ਦੇਵਾਂ ਕਿ ਆਪਾਂ ਨੂੰ ਬਚ ਕੇ ਚੱਲਣਾ ਪਊਗਾ। ਜਿਵੇਂ ਹੁਣ ਤੁਸੀਂ ਸੁਭਾਸ਼ ਗੋਇਲ ਨੂੰ ਦੇਖ ਰਹੇ ਹੋ, ਇਹਦਾ ਵੀਡੀਓ ਦੇਖ ਰਹੇ ਹੋ, ਤੁਸੀਂ ਇਹਦੀ ਗੱਲ ਸੁਣ ਰਹੇ ਹੋ, ਤੁਹਾਨੂੰ ਜਰਾ ਜਿੰਨਾ ਵੀ ਲੱਗਦਾ ਹੈ ਵੀ ਇਹ ਬੰਦਾ ਠੀਕ ਹੈ ਤਾਂ ਤੁਸੀਂ ਤੁਰੰਤ ਸੰਪਰਕ ਕਰ ਲਓ। ਜੇ ਤੁਹਾਨੂੰ ਲੱਗਦਾ ਵੀ ਨਹੀਂ ਠੀਕ ਆ, ਵੀਡੀਓ ਚੇਂਜ ਕਰ ਦਿਓ, ਕੋਈ ਜ਼ਰੂਰਤ ਨਹੀਂ ਹੈ। ਕਿਉਂਕਿ 150-200 ਵੀਡੀਓ ਆ ਰਿਹਾ ਦਿਨ 'ਚ। ਕੋਈ ਕਹਿ ਰਿਹਾ ਜੀ ਕਲੌਂਜੀ ਖਾ ਲਓ, ਕੋਈ ਕਹਿੰਦਾ ਮੇਥੀ ਖਾ ਲਓ, ਕੋਈ ਕਹਿੰਦਾ ਗਾਜਰਾਂ ਖਾ ਲਓ, ਕੋਈ ਕਹਿੰਦਾ ਕਰੇਲੇ ਖਾ ਲਓ, ਮਤਲਬ ਕੋਈ ਕੁਝ ਕਹੀ ਜਾਂਦਾ, ਆਪਾਂ ਕਰੀ ਜਾਂਦੇ ਆ। ਅਗਰ ਆਪਣਾ ਸਰੀਰ ਹੈ, ਜੇ ਅਸੀਂ ਬੌਜੀ ਅਸੀਂ 40 ਸਾਲ ਤੋਂ 50 ਸਾਲ ਤੋਂ ਮੱਕੀ ਦੀ ਰੋਟੀ ਸਾਗ ਖਾਂਦੇ ਆ ਰਹੇ ਹਾਂ, ਅਸੀਂ ਕਣਕ ਖਾਂਦੇ ਆ ਰਹੇ ਹਾਂ। ਅੱਜ ਕੋਈ ਸਾਨੂੰ ਕਹਿ ਦੇਵੇ ਇੱਕਦਮ ਬੰਦ ਕਰ ਤੂੰ ਮਿਲਟਸ ਖਾ, ਤਾਂ ਅੱਜ ਕੋਈ ਇੱਕਦਮ ਬੰਦ ਕਰਕੇ ਕਹਿ ਦੇਵੇ ਤੂੰ ਬੇਸਣ ਦੀ ਰੋਟੀ ਖਾ, ਬੇਸਣ ਦਾ ਆਟਾ ਖਾ, ਤਾਂ ਉਹ ਨੈਚੁਰਲੀ ਅਸੀਂ ਆਪਣੀ ਮਸ਼ੀਨ ਨੂੰ ਖਰਾਬ ਕਰ ਰਹੇ ਹਾਂ। ਤੁਸੀਂ ਬਹੁਤ ਜੀ ਪੈਟਰੋਲ ਦੀ ਗੱਡੀ 'ਚ ਕਹਿ ਦਵੋ ਕੋਈ ਆ ਕੇ ਵੀ ਡੀਜ਼ਲ ਪਾ ਲਾ ਵਧੀਆ ਚੱਲੂਗੀ, ਕਿਵੇਂ ਚੱਲੂਗੀ? ਉਹ ਪੈਟਰੋਲ ਦੀ ਉਹ ਗੱਡੀ ਆ, ਉਹਨੂੰ ਪੈਟਰੋਲ ਦੀ ਆਦਤ ਪਈ ਹੋਈ ਹੈ। ਹੁਣ ਇਹ ਚੀਜ਼ਾਂ ਜਿਹੜੀਆਂ ਨੇ ਇਹਨਾਂ ਦੇ ਉੱਤੇ ਵੀ ਗੌਰ ਕਰਨ ਦੀ ਲੋੜ ਹੈ ਕਿ ਜੇ ਤੁਸੀਂ YouTube 'ਚ ਸੁਣ ਲਿਆ ਵੀ ਭਾਈ ਤੁਸੀਂ ਆਲੂ ਬੁਖਾਰਾ ਖਾ ਲਓ, ਤੁਸੀਂ ਇਮਲੀ ਖਾ ਲਓ, ਤੁਸੀਂ ਫਲਾਣੀ ਚੀਜ਼ ਖਾ ਲਓ, ਧਨੀਆ ਖਾ ਲਓ, ਪੁਦੀਨਾ ਖਾ ਲਓ, ਉਹ ਕਿਹਨੇ ਦੱਸਿਆ? ਦੱਸਣ ਵਾਲੇ ਦਾ ਕੀ ਸਿਸਟਮ ਹੈ? ਉਹਦੇ ਕੋਲੇ ਅੱਗੇ ਕੀ